ਤੇ ਇਸੇ ਚੀਜ਼ ਦੇ ਕਈ ਜਣੇ ਸਾਨੂੰ ਵਧਾਈਆਂ ਐ ਵੀ ਦਿੰਦੇ ਆ ਯਾਰ ਵੀ ਤੁਸੀਂ ਫਿਲਮ ਬਣਾਈ ਤੇ ਉਹਦਾ ਕਲੇਸ਼ ਕਿਉਂ ਨਹੀਂ ਪਿਆ। ਜਿਵੇਂ ਕੋਈ ਜੇ ਅਸੀਂ ਗੁਰੂ ਸਾਹਿਬ ਨੂੰ ਸਾਹਿਬਜ਼ਾਦਿਆਂ ਨੂੰ ਸਕਰੀਨ ਤੇ ਅਸੀਂ ਨਹੀਂ ਦਿਖਾਉਣਾ ਚਾਹੁੰਦੇ, ਨਹੀਂ ਦਿਖਾ ਸਕਦੇ, ਜਾਂ ਸਾਡਾ ਖੁਦ ਦਾ ਵੀ ਮਤ ਆ ਵੀ ਨਹੀਂ ਦਿਖਾਉਣਾ ਚਾਹੀਦਾ ਵੀ ਜਿਹੜੇ ਐਕਟਰਸ ਨੇ ਉਹਨਾਂ ਨੇ ਫਿਲਮ ਦੇ ਵਿੱਚ ਨਿਹੰਗ ਸਿੰਘ ਹੋਣ ਦੀ ਐਕਟਿੰਗ ਨਹੀਂ ਕੀਤੀ ਹੈਗੀ। ਇਹ ਪੌਣਾ ਪੰਜਾਬ ਆ ਨਿਹੰਗ ਸਿੰਘ ਨਾ ਹੋਣ ਦੀ ਐਕਟਿੰਗ ਕਰ ਰਿਹਾ। ਮੇਰਾ ਇੱਥੇ ਬੜਾ ਉਹ ਫਨੀ ਪਾਰਟ ਚੱਲਦਾ ਹੁੰਦਾ ਸੀ ਕਿਉਂਕਿ ਉੱਥੇ ਦਿਨੇ ਸ਼ੂਟਿੰਗ ਹੁੰਦੀ ਸੀ, ਇੱਥੇ ਰਾਤ ਹੁੰਦੀ ਸੀ। ਹੁਣ ਮੇਰੇ ਕਮਰੇ 'ਚ ਮੇਰੀ ਬੇਟੀ ਲਾਹੀ ਉਹ ਵੀ ਸੁੱਤੀ ਪਈ ਆ, ਸੋ ਕਈ ਸੀਨ ਮੈਂ ਕਲੋਜ਼ਟ 'ਚ ਬਹਿ ਕੇ ਲਿਖੇ ਨੇ ਹਨਾ, ਕਈ ਸੀਨ ਮੈਂ ਇਦਾਂ ਲਿਖਿਆ ਵੀ ਉਧਰੋਂ ਬਰਾਤ ਆਉਣ ਵਾਲੀ ਆ ਤੇ ਇਧਰੋਂ ਮੈਂ ਗੱਡੀ 'ਚ ਬੈਠਾ ਸੀਨ ਲਿਖਦਾ ਪਿਆ ਫੋਨ ਤੇ। 18ਵੀਂ ਸਦੀ ਦੇ ਜਿਹੜੇ ਸਾਡੇ ਯੋਧੇ ਆ ਉਹ ਸਾਡੀ ਸਿਖਰ ਆ। ਬਿਲਕੁਲ ਫਿਲਮ ਦੇ ਜਿੰਨੇ ਵੀ ਡਾਇਲੌਗ ਨੇ ਉਹ ਫਸਟ ਡਰਾਫਟ ਹੀ ਆ, ਸਾਰੇ ਦਾ ਸਾਰਾ ਫਸਟ ਡਰਾਫਟ ਹੀ ਆ। ਉਹ ਪਸੰਦ ਆਉਂਦੇ ਤੇ ਉਹ ਉਵੇਂ ਹੀ ਫਿਲਮ ਦੇ ਵਿੱਚ ਮਤਲਬ ਚੀਜ਼ਾਂ ਇਨਕੋਰਪੋਰੇਟ ਹੁੰਦੀਆਂ ਗਈਆਂ। ਕੁਝ ਉਹ ਜਿਹੜਾ ਇਤਿਹਾਸ ਹੈਗਾ ਆ, ਜਿਵੇਂ ਸਪੈਸ਼ਲੀ ਇਹ ਫਿਲਮ ਦੀ ਜੇ ਆਪਾਂ ਕੰਟੈਕਸਟ ਵਿੱਚ ਗੱਲ ਕਰੀਏ ਤਾਂ ਉਹ ਇਤਿਹਾਸ ਜਿਹੜਾ ਆਪਣੇ ਕੋਲ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਵੀ ਜਿਵੇਂ ਉਹ ਰੈਫਰੈਂਸ ਆਉਂਦਾ, ਉਹ ਇੱਕ ਪੈਰੇ ਦਾ ਹੀ ਆਉਂਦਾ ਹੈ, ਜਾਂ ਉਹ ਜਿਸ ਤਰੀਕੇ ਨਾਲ ਆਉਂਦਾ ਆ ਉਸ ਤਰੀਕੇ ਨਾਲ ਅਸੀਂ ਫਿਲਮਾਂ ਨਹੀਂ ਸੀ ਸਕਦੇ। ਜਿਵੇਂ ਕੋਈ ਜੇ ਅਸੀਂ ਗੁਰੂ ਸਾਹਿਬ ਨੂੰ ਸਾਹਿਬਜ਼ਾਦਿਆਂ ਨੂੰ ਸਕਰੀਨ ਤੇ ਅਸੀਂ ਨਹੀਂ ਦਿਖਾਉਣਾ ਚਾਹੁੰਦੇ, ਨਹੀਂ ਦਿਖਾ ਸਕਦੇ, ਜਾਂ ਸਾਡਾ ਖੁਦ ਦਾ ਵੀ ਮਤ ਆ ਵੀ ਨਹੀਂ ਦਿਖਾਉਣਾ ਚਾਹੀਦਾ ਵੀ ਜਿਹੜੇ ਐਕਟਰਸ ਨੇ ਉਹਨਾਂ ਨੇ ਫਿਲਮ ਦੇ ਵਿੱਚ ਨਿਹੰਗ ਸਿੰਘ ਹੋਣ ਦੀ ਐਕਟਿੰਗ ਨਹੀਂ ਕੀਤੀ ਹੈਗੀ। ਇਹ ਪੌਣਾ ਪੰਜਾਬ ਆ ਨਿਹੰਗ ਸਿੰਘ ਨਾ ਹੋਣ ਦੀ ਐਕਟਿੰਗ ਕਰ ਰਿਹਾ। ਤੇ ਬੇਟੇ ਨੇ ਜਨਮ ਲੈਣਾ ਸੀਗਾ 25 ਤਰੀਕ ਨੂੰ, ਹਰਜੀਤ ਸਿੰਘ ਭਚੰਗੀ ਉਹਨਾਂ ਦੇ ਘਰੇ ਆਇਆ ਹਨਾ। ਮੈਨੂੰ ਲੱਗਦਾ ਵੀ ਅਸੀਂ 6-7 ਸਟੋਰੀਜ਼ ਤਾਂ ਮਤਲਬ ਵੀ ਉਦਾਂ ਵੀ ਸਾਡੇ ਐ ਨਾ ਵੀ ਆਹ ਨਹੀਂ ਤੇ ਆਹ ਕਰ ਲਾਂਗੇ, ਆਹ ਨਹੀਂ ਤੇ ਆਹ ਕਰ ਲਾਂਗੇ ਹਨਾ। ਮਹਾਰਾਜਾ ਰਣਜੀਤ ਸਿੰਘ ਵਾਲਾ ਤਾਂ ਸਬਜੈਕਟ ਹੀ ਐਡਾ ਵੱਡਾ, ਬਿਲਕੁਲ ਬਈ ਉਹ ਸਬਜੈਕਟ ਬਣਾਉਣ ਨੂੰ ਜਿੱਦਾਂ ਸਿੱਖ ਰਾਜ ਬਣਿਆ ਸੀ ਨਾ, ਉਹ ਸਬਜੈਕਟ ਵੀ ਇਦਾਂ ਹੀ ਬਣਨਾ। ਆ ਜਿੰਨੇ ਸਾਡੇ ਜਥੇਦਾਰ ਆ ਨਾ, ਸਾਰੀਆਂ ਮਿਸਲਾਂ ਇਕੱਠੀਆਂ ਹੋ ਗਈਆਂ, ਮਿਸਲਾਂ ਇਹ ਐਮੀ ਵਿਰਕ ਭਾਜੀ ਹੋ ਗਏ, ਅਮਰਿੰਦਰ ਗਿੱਲ ਭਾਜੀ ਹੋ ਗਏ, ਗਿੱਪੀ ਗਰੇਵਾਲ ਭਾਜੀ ਹੋ ਗਏ, ਜਿੰਨੇ ਜਥੇਦਾਰ ਆ ਹਨਾ, ਸਰਤਾਜ ਭਾਜੀ ਹੋ ਗਏ, ਦਿਲਜੀਤ ਵੀਰਾ ਹੋ ਗਿਆ, ਇਹਨਾਂ ਸਾਰੀਆਂ ਮਿਸਲਾਂ ਨੂੰ ਇਕੱਠੇ ਹੋਣਾ ਪੈਣਾ ਫਿਰ ਕਿਤੇ ਇਹ ਸਬਜੈਕਟ ਬਣਨਾ। ਸਿਨੇਮੇ ਵਾਲੀਆਂ ਜਿਹੜੀਆਂ ਮਿਸਲਾਂ ਇਕੱਠੀਆਂ ਹੋਣ ਤਾਂ ਫਿਰ ਗੱਲ ਜਿਹੜੀ ਹੈ ਉਦੋਂ ਬਿਨਾਂ ਨਹੀਂ ਸਬਜੈਕਟ ਬਣਨਾ। ਖਾਲਸੇ ਦਾ ਚੜ੍ਹਦੀ ਕਲਾ ਵਾਲਾ ਜਿਹੜਾ ਬੁੱਲਾ, ਜਦੋਂ ਆਪਣੇ ਲੰਗਰ ਵੀ ਮੁੱਕ ਜਾਵੇ, ਆਪਾਂ ਇਹ ਨਹੀਂ ਕਹਿੰਦੇ ਵੀ ਲੰਗਰ ਮਸਤਾਨਾ ਹੋ ਗਿਆ, ਆਪਾਂ ਇਹ ਨਹੀਂ ਕਹਿੰਦੇ ਵੀ ਖਤਮ ਹੋ ਗਿਆ। ਹੁਣ ਮਸਤਾਨੇ ਹੋਣ ਦੇ ਪਿੱਛੇ ਫਿਲਾਸਫੀ ਕੀ ਹੁੰਦੀ ਆ? ਉਹ ਇਹ ਨਹੀਂ ਹੈਗਾ ਵੀ ਉਹ ਲੰਗਰ ਸਾਰਿਆਂ ਨੂੰ ਪੂਰਾ ਆ ਗਿਆ, ਪਰ ਜਿੰਨੀ ਉਸ ਰਸਦ ਦੀ ਵਾਹ ਸੀ, ਜਿੰਨੀ ਉਹਦੀ ਯਥਾ ਸ਼ਕਤ ਸੀ, ਉਹਨਾਂ ਉਹ ਨਿਭ ਗਿਆ। ਤਾਂ ਅਸੀਂ ਉਹਨੂੰ ਐ ਨਹੀਂ ਕਹਿ ਸਕਦੇ ਵੀ ਉਹ ਖਤਮ ਹੋ ਗਿਆ, ਅਸੀਂ ਕਹਿੰਦੇ ਵੀ ਉਹ ਮਸਤਾਨਾ ਹੋ ਗਿਆ। ਯਾਰ ਹੁਣੀ ਤਾਂ ਰੁੜ ਗਏ ਸੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਨੂੰ ਸਟੂਡੀਓ 'ਚ ਜੁੜ ਚੁੱਕੇ ਨੇ ਹਰਨਵੀਰ ਸਿੰਘ, ਜਿਨ੍ਹਾਂ ਨੇ ਲੇਟੈਸਟ ਜਿਹੜੀ ਮੂਵੀ ਆਈ ਆ ਪੰਜਾਬੀ ਮੂਵੀ ਮਸਤਾਨੇ, ਉਸ ਦੇ ਵਿੱਚ ਡਾਇਲੌਗਸ ਲਿਖੇ ਆ। ਉਸ ਮੂਵੀ ਬਾਰੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਹਰਨਵੀਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਆਪਾਂ ਪਹਿਲਾਂ ਵੀ ਕਰ ਰਹੇ ਸੀਗੇ। ਐਜ਼ ਏ ਆਰਟਿਸਟ, ਫੋਟੋਗ੍ਰਾਫੀ, ਵੀਡੀਓਗ੍ਰਾਫੀ, ਡਾਇਰੈਕਸ਼ਨ ਦਾ ਤੁਹਾਨੂੰ ਜਿਹੜਾ ਉਹ ਸ਼ੌਂਕ ਰਿਹਾ, ਖੁਦ ਸ਼ਾਇਰ ਵੀ ਆ, ਲਿਖਦੇ ਵੀ ਆ, ਇਹ ਸਾਰੀਆਂ ਚੀਜ਼ਾਂ ਕਰਦੇ ਆ। ਇਹਦਾ ਫਿਰ ਪੰਜਾਬੀ ਮੂਵੀ ਇੰਡਸਟਰੀ ਦੇ ਵਿੱਚ ਆਉਣ ਦਾ ਤੁਹਾਡਾ ਕਿੱਦਾਂ ਦਾ ਇਹ ਸਫ਼ਰ ਕਿੱਦਾਂ ਦਾ ਸੀਗਾ? ਇਹ ਜੀ ਮੇਰੇ ਭਰਾਵਾਂ ਵਰਗੇ ਮਿੱਤਰ ਹੈਗੇ ਨੇ, ਸ਼ਰਨਾਟ ਜਿਨ੍ਹਾਂ ਨੇ ਡਾਇਰੈਕਟ ਕੀਤੀ ਆ ਮੂਵੀ, ਤੇ ਉਹਨਾਂ ਸਾਡੀ ਸਾਂਝ ਬਹੁਤ ਪੁਰਾਣੀ ਆ, 8-10 ਸਾਲ ਤੋਂ ਇਕੱਠੇ ਹੀ ਹੈਗੇ। ਤੇ ਪਹਿਲਾਂ ਵੀ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਜਿਹੜੀ ਰਿਲੀਜ਼ ਨਹੀਂ ਹੋਈ, ਬੋਤਾ ਸਿੰਘ ਗਰਜਾ ਸਿੰਘ। ਹਾਂਜੀ। ਤੇ ਉਹ ਉਹਨਾਂ ਨੇ ਲਾਈਵ ਐਕਸ਼ਨ ਦੇ ਨਾਲ ਉਦੋਂ ਸ਼ੂਟ ਕੀਤੀ ਸੀ। ਜਦੋਂ ਉਦੋਂ ਵੀ ਮੂਵੀ ਦਾ ਕੰਮ ਚੱਲਦਾ ਸੀਗਾ ਤਾਂ ਸਕ੍ਰਿਪਟ ਦੇ ਵਿੱਚ ਨਾ ਵੀਰਾ ਜਿੱਦਾਂ ਜਦੋਂ ਕੁਝ ਵੀ ਲਿਖਦਾ ਸੀਗਾ, ਆਈਡੀਆ ਸੀਗਾ ਜਿਵੇਂ ਵੀ, ਤਾਂ ਵੀਰਾ ਡਿਸਕਸ ਕਰਦਾ ਰਹਿੰਦਾ ਹੁੰਦਾ ਸੀਗਾ। ਮਤਲਬ ਉਸ ਫਿਲਮ 'ਚ ਮੈਂ ਉਸ ਕਿਸਮ ਨਾਲ ਆਫੀਸ਼ੀਅਲੀ ਇਨਵੋਲਵਡ ਨਹੀਂ ਸੀਗਾ, ਪਰ ਮਤਲਬ ਇੱਕ ਤੁਹਾਡਾ ਵੀ ਲਰਨਿੰਗ ਵੀ ਹੋ ਜਾਂਦੀ ਹੈ ਨਾ, ਐਡਵਾਈਜ਼ਿੰਗ ਲੈਵਲ ਤੇ ਸੀਗੇ। ਤੇ ਮਤਲਬ ਨਹੀਂ, ਮੇਰੇ ਲਈ ਲਰਨਿੰਗ ਐਕਸਪੀਰੀਅੰਸ ਸੀਗਾ ਕਿ ਜਦੋਂ ਵੀਰਾ ਦਾ ਸਕ੍ਰਿਪਟ ਸੀਨ ਬਾਈ ਸੀਨ ਅਸੀਂ ਡਿਸਕਸ ਕਰਦੇ ਸੀ ਵੀ ਹਾਂ ਅੱਛਾ ਕੀ ਹੋ ਸਕਦਾ, ਕਿਵੇਂ ਹੋ ਸਕਦਾ ਹਨਾ। ਤੇ ਉਵੇਂ ਹੀ ਗੱਲ ਚੱਲਦੀ ਸੀ। ਮਸਤਾਨੇ ਵੀ ਵੀਰੇ ਦੀ ਸਟੋਰੀ ਆ, ਸਕਰੀਨ ਪਲੇ ਵੀਰੇ ਦਾ ਆ, ਡਾਇਰੈਕਸ਼ਨ ਵੀਰੇ ਦੀ ਆ। ਤੇ ਉਹਨਾਂ ਨੇ ਜਦੋਂ ਤੋਂ ਇਹ ਕਨਸੀਵ ਕੀਤਾ ਸੀਗਾ, ਡਿਸਕਸ ਕਰਦੇ ਹੁੰਦੇ ਸੀਗੇ ਮੇਰੇ ਨਾਲ, ਤੇ ਸਟੋਰੀ ਬਹੁਤ ਵਾਰੀ ਸੁਣੀ ਸੀਗੀ, ਬਟ ਮਤਲਬ ਮੇਰੇ ਵਾਸਤੇ ਉਹ ਐਂ ਸੀਗਾ ਕਿ ਅੱਛਾ ਵੀਰਾ ਇੱਕ ਫਿਲਮ ਤੇ ਕੰਮ ਕਰ ਰਿਹਾ। ਓਕੇ, ਤੇ ਜਦੋਂ ਉਹਦੇ ਸਕ੍ਰਿਪਟ
ਤੇ ਕੰਮ ਚੱਲਿਆ ਤੇ ਡਾਇਲੌਗਸ ਲਿਖਣ ਦੀ ਵਾਰੀ ਆਈ ਤੇ ਉਹ ਇੱਕ ਕਿਸਮ ਦਾ ਵੀਰਾ ਉਹਦੇ ਵਿੱਚ ਚਾਹੁੰਦਾ ਸੀਗਾ ਜ਼ਾਇਕਾ ਕਹਿ ਲਓ ਜਾਂ ਉਹ ਗੱਲ ਬਣ ਨਹੀਂ ਸੀ ਰਹੀ। ਓਕੇ। ਤੇ ਖੁਦ ਲਿਖ ਰਹੇ ਸੀ ਉਹ ਪਹਿਲੋਂ ਆਪ? ਨਹੀਂ ਉਹ ਆਈ ਗੈਸ ਇੱਕ ਦੋ ਜਣੇ ਨਾਲ ਕੰਮ ਕਰ ਰਹੇ ਸੀਗੇ ਮਤਲਬ ਉਹ ਵੀ ਵੱਡੇ ਨਾਮ ਨੇ ਇੰਡਸਟਰੀ ਦੇ ਬਟ ਉਹ ਉਵੇਂ ਸੀਗਾ ਕਈ ਵੀ ਕਿਸੇ ਕਿਸਮ ਦੀ ਇੱਕ ਸੁਰ ਹੁੰਦੀ ਆ ਜਾਂ ਤੁਸੀਂ ਕਹਿ ਲਓ ਵੀ ਜਦੋਂ ਸਪੈਸ਼ਲੀ ਆਪਾਂ ਇਦਾਂ ਦੇ ਸਬਜੈਕਟ ਤੇ ਲਿਖ ਰਹੇ ਆ ਜਿਵੇਂ ਕਲੰਦਰ ਜਿਹੜਾ ਕਰੈਕਟਰ ਆ ਉਹ ਇੱਕ ਸ਼ਾਇਰ ਆ ਤੇ ਉਹ ਇੱਕ ਅਤਰੰਗੀ ਜਿਹਾ ਬੰਦਾ ਆ ਉਹਦਾ ਬੈਕਗ੍ਰਾਉਂਡ ਜਿਵੇਂ ਥੋੜਾ ਜਿਹਾ ਸੂਫੀਆਂ ਦੇ ਨਾਲ ਸੂਫੀਆਂ ਤੋਂ ਪ੍ਰਭਾਵਿਤ ਆ ਸੂਫੀ ਸੰਤਾਂ ਤੋਂ ਤਾਂ ਉਹ ਇਦਾਂ ਦਾ ਕੰਪਲੈਕਸ ਜਿਹਾ ਕੈਰੈਕਟਰ ਸੀਗਾ ਤੇ ਉਹ ਚੀਜ਼ ਨਾ ਸ਼ਾਇਰੀ ਵਾਲੀ ਜਾਂ ਉਹ ਨਹੀਂ ਬਣ ਪਾ ਰਹੀ ਸੀਗੀ ਗੱਲ ਤੇ ਮੈਂ ਉਦਾਂ ਹੀ ਕਹਿਤਾ ਮੈਂ ਕਿਹਾ ਵੀਰੇ ਆਪਾਂ ਟਰਾਈ ਕਰ ਲੈਂਦੇ ਹਾਂ ਕਿਉਂਕਿ ਮੇਰੀ ਮੈਂ ਜਦੋਂ ਵੀ ਡਰਾਈਵ ਬਹੁਤ ਕਰਦਾ ਆ ਮੈਂ ਤਾਂ 4-4 5-5 ਘੰਟੇ ਮੇਰੀ ਤੇ ਸ਼ਰਨ ਵੀਰੇ ਦੀ ਕਾਲ ਚੱਲਦੀ ਰਹਿੰਦੀ ਹੁੰਦੀ ਹੈ। ਠੀਕ ਹੈ। ਤੇ ਉਹ ਜਿਹੜਾ ਕਲੰਦਰ ਦਾ ਇੰਟਰੋਡਕਸ਼ਨ ਦਾ ਸੀਨ ਆ ਉਹ ਸਭ ਤੋਂ ਪਹਿਲਾ ਸੀਨ ਸੀ ਜਿਹੜਾ ਮੈਂ ਵੀਰੇ ਨੂੰ ਲਿਖ ਕੇ ਭੇਜਿਆ। ਓਕੇ। ਤੇ ਵੀਰਾ ਕਹਿੰਦਾ ਵੀ ਹਾਂ ਵੀ ਐਗਜ਼ੈਕਟਲੀ ਆਪਾਂ ਨੂੰ ਤਾਂ ਇਹੀ ਚਾਹੀਦਾ ਸੀਗਾ ਇਹੀ ਚੀਜ਼ ਚਾਹੀਦੀ ਤੇ ਚਲੋ ਮਹਾਰਾਜ ਦੀ ਇੰਨੀ ਕਿਰਪਾ ਹੋਈ ਵੀ ਫਿਲਮ ਦੇ ਜਿੰਨੇ ਵੀ ਡਾਇਲੌਗ ਨੇ ਉਹ ਫਸਟ ਡਰਾਫਟ ਹੀ ਆ ਸਾਰੇ ਦਾ ਸਾਰਾ ਫਸਟ ਡਰਾਫਟ ਹੀ ਆ ਉਹ ਪਸੰਦ ਆਉਂਦੇ ਤੇ ਉਹ ਉਵੇਂ ਹੀ ਫਿਲਮ ਦੇ ਵਿੱਚ ਮਤਲਬ ਚੀਜ਼ਾਂ ਇਨਕੋਰਪੋਰੇਟ ਹੁੰਦੀਆਂ ਗਈਆਂ ਕੁਝ ਚੀਜ਼ਾਂ ਤੇ ਅਸੀਂ ਜ਼ਰੂਰ ਕੰਮ ਕੀਤਾ ਕਈ ਵਾਰੀ ਸ਼ੂਟਿੰਗ ਕੰਡੀਸ਼ਨਸ ਚੇਂਜ ਹੋ ਜਾਂਦੀਆਂ ਨੇ ਕੋਈ ਸੀਨ ਅਸੀਂ ਸ਼ੂਟ ਕਰ ਰਹੇ ਹਾਂ ਹੁਣ ਨਹੀਂ ਹੋ ਰਿਹਾ ਸੀ ਹੁਣ ਵੱਖਰੇ ਤਰੀਕੇ ਨਾਲ ਕਰਨਾ ਪੈ ਰਿਹਾ ਤੇ ਉਦਾਂ ਦਾ ਰੀਵਰਕ ਭਾਵੇਂ ਹੋਇਆ ਹੋਵੇ ਪਰ ਮਹਾਰਾਜ ਦੀ ਕਿਰਪਾ ਨਾਲ ਉਵੇਂ ਹੀ ਹੋਇਆ ਤੇ ਇਹ ਸ਼ਰਨਵੀਰ ਨੇ ਆਪਣੀ ਨਾ ਜਾਦੂ ਦੀ ਦੁਨੀਆ 'ਚ ਮੈਨੂੰ ਖਿੱਚ ਲਿਆ। ਚਲੋ ਵਧੀਆ। ਇਸ ਤੋਂ ਪਹਿਲਾਂ ਵੀ ਤੁਹਾਨੂੰ ਮੌਕਾ ਮਿਲਿਆ ਕੋਈ ਹੋਰ ਮੂਵੀਜ਼ ਜਾਂ ਇਦਾਂ ਆਈ ਨੋ ਤੁਸੀਂ ਕਈ ਮਿਊਜ਼ਿਕ ਵੀਡੀਓਜ਼ ਵਗੈਰਾ ਤਾਂ ਜਿਹੜੇ ਉਹ ਡਾਇਰੈਕਟ ਵੀ ਕੀਤੇ ਉਹ ਸਾਰਾ ਕੁਝ ਤੁਸੀਂ ਕਰਦੇ ਰਹੇ ਆ ਸੋ ਤੁਹਾਡੀ ਇੱਛਾ ਸੀਗੀ ਇੱਧਰਲੇ ਪਾਸੇ ਇਦਾਂ ਆਉਣ ਨੂੰ ਵੀ? ਇਹ ਨਾ ਐਕਚੁਅਲੀ ਮਹਾਰਾਜ ਨੇ ਇਹ ਚੀਜ਼ ਪ੍ਰਗਟ ਕੀਤੀ ਤੁਸੀਂ ਕਹਿ ਲਓ ਕਿਉਂਕਿ ਮੇਰਾ ਫਿਲਮ ਮੇਕਿੰਗ 'ਚ ਜਾਣ ਦਾ ਬਹੁਤ ਸ਼ੌਂਕ ਸੀਗਾ। ਓਕੇ। 2012 ਦੇ ਵਿੱਚ ਵੈਨਕੂਵਰ ਫਿਲਮ ਸਕੂਲ ਮੈਂ ਅਪਲਾਈ ਕੀਤਾ ਸੀਗਾ ਦੁਨੀਆ ਦੇ ਵੱਡੇ 5 ਪ੍ਰਾਈਵੇਟ ਫਿਲਮ ਸਕੂਲਾਂ 'ਚ ਆਉਂਦਾ ਉਹ। ਠੀਕ ਹੈ। ਤੇ ਉਦੋਂ ਉਹਨਾਂ ਦਾ ਇੱਕ ਕੰਟੈਸਟ ਸੀਗਾ ਉਹਨਾਂ ਨੇ $25,000 ਦੇ ਵਜ਼ੀਫੇ ਰੱਖੇ ਸੀਗੇ। ਓਕੇ। ਜਿਸ ਚੋਂ $10,000 ਦਾ ਵਜ਼ੀਫਾ ਮੈਨੂੰ ਫਸਟ ਪ੍ਰਾਈਜ਼ ਮੈਨੂੰ ਮਿਲਿਆ ਸੀਗਾ। ਉਹਨਾਂ ਦਾ ਕੰਟੈਸਟ ਸੀਗਾ ਵੀ ਫਿਲਮ ਦਾ ਸਿਨੋਪਸਿਸ ਲਿਖ ਕੇ ਭੇਜਣਾ ਓਰੀਜਨਲ ਆਈਡੀਆ ਹੋਣਾ ਚਾਹੀਦਾ। ਓਕੇ। ਤੇ ਉਹ ਮੈਂ ਲਿਖ ਕੇ ਭੇਜਿਆ ਸੀ ਕੁਦਰਤੀ ਉਦੋਂ ਮੇਰਾ ਪਹਿਲੀ ਵਾਰ 'ਚ ਵੀਜ਼ਾ ਨਹੀਂ ਲੱਗਿਆ ਤੇ ਆਲਰੇਡੀ ਮੈਂ ਫੋਟੋਗ੍ਰਾਫੀ 'ਚ ਬਿਜ਼ੀ ਸੀਗਾ ਮੈਂ ਕਰ ਨਹੀਂ ਪਾਇਆ ਤੇ ਅੱਗੇ ਨਹੀਂ ਵੱਧ ਸਕਿਆ ਪਰ ਮਤਲਬ ਉਹ ਉਦੋਂ ਦਾ ਮੇਰੇ ਮਨ 'ਚ ਫਿਲਮ ਮੇਕਿੰਗ ਦਾ ਜ਼ਰੂਰ ਸੀਗਾ ਬਟ ਹੁਣ ਐਕਟਿਵਲੀ ਨਹੀਂ ਸੀਗਾ ਵੀ ਮੈਂ ਫੌਰੀ ਤੌਰ ਤੇ ਕੁਝ ਕਰਨਾ ਜਾਂ ਮੈਂ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਕੁਝ ਕਰਨਾ ਮੇਰਾ ਇਦਾਂ ਦਾ ਕੋਈ ਮੇਰਾ ਪਲਾਨ ਨਹੀਂ ਸੀਗਾ। ਇੱਕ ਕਹਿ ਲਓ ਵੀ ਸਵਾਬੀ ਬਣਿਆ ਵੀ ਇਹ ਹੋਣਾ ਸੀ ਤੇ ਇਦਾਂ ਬਣ ਗਿਆ ਸਵਾਬ ਇਹ। ਨਹੀਂ ਚਲੋ ਵਧੀਆ ਆ। ਹੁਣ ਜਦੋਂ ਡਾਇਲੌਗਸ ਲਿਖਦੇ ਆ ਇੱਕ ਇਤਿਹਾਸ ਤੇ ਕਾਫੀ ਤੁਸੀਂ ਕਲੋਜ਼ ਓਬਵੀਅਸਲੀ ਜਿਹੜਾ ਡਾਇਰੈਕਟਰ ਆ ਜਾਂ ਜਦੋਂ ਤੁਸੀਂ ਲਿਖਦੇ ਆ ਥੋੜਾ ਆਪਣਾ ਵੀ ਟਵਿਸਟ ਪਾਉਂਦੇ ਆ ਥੋੜਾ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਨਾਲ ਹੁੰਦੀਆਂ ਆ ਉਹਨੂੰ ਮੈਨੇਜ ਫਿਰ ਕਿੱਦਾਂ ਕੀਤਾ ਜਾਂਦਾ? ਸੋ ਜਿਹੜਾ ਇਤਿਹਾਸ ਹੈਗਾ ਆ ਜਿਵੇਂ ਸਪੈਸ਼ਲੀ ਇਹ ਫਿਲਮ ਦੀ ਜੇ ਆਪਾਂ ਕੰਟੈਕਸਟ ਵਿੱਚ ਗੱਲ ਕਰੀਏ ਤਾਂ ਉਹ ਇਤਿਹਾਸ ਜਿਹੜਾ ਆਪਣੇ ਕੋਲ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਵੀ ਜਿਵੇਂ ਉਹ ਰੈਫਰੈਂਸ ਆਉਂਦਾ ਉਹ ਇੱਕ ਪੈਰੇ ਦਾ ਹੀ ਆਉਂਦਾ ਆ ਜਾਂ ਉਹ ਜਿਸ ਤਰੀਕੇ ਨਾਲ ਆਉਂਦਾ ਆ ਉਸ ਤਰੀਕੇ ਨਾਲ ਅਸੀਂ ਫਿਲਮਾ ਨਹੀਂ ਸੀ ਸਕਦੇ ਵੀ ਮਤਲਬ ਕਈ ਸਾਖੀਆਂ ਦੇ ਵਿੱਚ ਇਦਾਂ ਵੀ ਰੈਫਰੈਂਸ ਆਉਂਦਾ ਵੀ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਉੱਥੇ ਹਨਾ ਉਹ ਚੀਜ਼ਾਂ ਆਪਾਂ ਨਹੀਂ ਕਰ ਸਕਦੇ ਹਨਾ। ਸੋ ਸਾਨੂੰ ਇਹ ਸੀਗਾ ਕਿ ਅਸੀਂ ਉਹ ਸਾਖੀ ਨੂੰ ਥੀਏਟਰੀਕਲੀ ਸਿਨੇਮੈਟਿਕਲੀ ਅਡੈਪਟ ਕਿਵੇਂ ਕਰੀਏ। ਓਕੇ। ਸੋ ਉਹ ਸ਼ਰਨਵੀਰੇ ਦੀ ਤੁਸੀਂ ਕਹਿ ਲਓ ਵੀ ਮਾਸਟਰ ਵਿਜ਼ਨ ਆ ਇਸ ਚੀਜ਼ ਦੇ ਵਿੱਚ ਵੀ ਇਸੇ ਚੀਜ਼ ਨੂੰ ਸਰਾਇਆ ਵੀ ਜਾ ਰਿਹਾ ਤੇ ਇਸੇ ਚੀਜ਼ ਦੇ ਕਈ ਜਣੇ ਸਾਨੂੰ ਵਧਾਈਆਂ ਐ ਵੀ ਦਿੰਦੇ ਆ ਯਾਰ ਵੀ ਤੁਸੀਂ ਫਿਲਮ ਬਣਾਈ ਤੇ ਉਹਦਾ ਕਲੇਸ਼ ਕਿਉਂ ਨਹੀਂ ਪਿਆ ਵੀ ਤੇ ਮੈਂ ਹੱਸਦਾ ਇਹ ਕਹਿਣਾ ਹੁੰਦਾ ਵੀ ਸੈਂਸਰ ਬੋਰਡ ਨੇ ਤੁਸੀਂ ਕਹਿ ਲਓ ਵੀ ਫਿਲਮ ਬਣਾਈ ਆ ਇਹ ਕਿਉਂਕਿ ਕਲੇਸ਼ ਵਾਲੀ ਗੱਲ ਏਦਾਂ ਵੀ ਆ ਜਾਂਦੀ ਆ ਕਿ ਹਰੇਕ ਸੁਸਾਇਟੀ ਦੀਆਂ ਕੁਝ ਸੈਂਸਿਬਿਲਿਟੀਜ਼ ਹੈਗੀਆਂ ਈਵਨ ਇੱਥੋਂ ਗੋਰਿਆਂ ਦੀ ਸੁਸਾਇਟੀਜ਼ ਦੇ ਵਿੱਚ ਵੀ ਜੇ ਕੋਈ ਉਹਨਾਂ ਨੇ ਫਿਲਮ ਬਣਾਉਣੀ ਆ ਕੁਝ ਚੀਜ਼ਾਂ ਹੋਣਗੀਆਂ ਜਿਹੜੀਆਂ ਉਹ ਲਾਈਨਸ ਨਹੀਂ ਕ੍ਰਾਸ ਕਰ ਸਕਦੇ ਧਾਰਮਿਕ ਤੌਰ ਤੇ ਨਾ ਹੁਣ ਮੇਬੀ ਕਿਸੇ ਹੋਰ ਚੀਜ਼ ਨੂੰ ਲੈ ਕੇ ਕੋਈ ਸੈਂਸਿਬਿਲਿਟੀਜ਼ ਹੋਣ ਵੀ ਨਹੀਂ ਹਨਾ। ਏਦਾਂ ਵੀ ਇਹ ਨਹੀਂ ਹੈਗਾ ਕਿ ਸਿੱਖ ਸਮਾਜ ਇਹਨਾਂ ਚੀਜ਼ਾਂ ਨੂੰ ਲੈ ਕੇ ਰਿਗਰੈਸਿਵ ਆ ਬਟ ਸਾਡੀਆਂ ਕੁਝ ਸੈਂਸਿਬਿਲਿਟੀਜ਼ ਨੇ ਸਾਡੀਆਂ ਕੁਝ ਲਾਈਨਸ ਨੇ ਜਿਹੜੀਆਂ ਨਹੀਂ ਕ੍ਰਾਸ ਹੋਣੀਆਂ ਚਾਹੀਦੀਆਂ ਤੇ ਅਸੀਂ ਨਹੀਂ ਕੀਤੀਆਂ ਬਈ ਜਿਵੇਂ ਕੋਈ ਜੇ ਅਸੀਂ ਗੁਰੂ ਸਾਹਿਬ ਨੂੰ ਸਾਹਿਬਜ਼ਾਦਿਆਂ ਨੂੰ ਸਕਰੀਨ ਤੇ ਅਸੀਂ ਨਹੀਂ ਦਿਖਾਉਣਾ ਚਾਹੁੰਦੇ ਨਹੀਂ ਦਿਖਾ ਸਕਦੇ ਜਾਂ ਸਾਡਾ ਖੁਦ ਦਾ ਵੀ ਮਤ ਆ ਵੀ ਨਹੀਂ ਦਿਖਾਉਣਾ ਚਾਹੀਦਾ ਬਟ ਇਹ ਸਟੋਰੀ ਇਹ ਵੀਰੇ ਦਾ ਕਹਿ ਲਓ ਵੀ ਇੱਕ ਇਹ ਮਾਸਟਰਪੀਸ ਇਹ ਤਾਂ ਹੀ ਬਣਿਆ ਕਿਉਂਕਿ
ਵੀਰੇ ਨੇ ਸਟੋਰੀ ਹੀ ਇਦਾਂ ਦੀ ਪਿਕ ਕੀਤੀ ਹਨਾ ਬਈ ਆਮ ਲੋਕਾਂ ਦੀ ਸਟੋਰੀ ਜਿਨ੍ਹਾਂ ਕਿ ਜ਼ਿੰਦਗੀ ਦੇ ਵਿੱਚ ਗਾਂਹ ਚੱਲ ਕੇ ਕੁਝ ਇਦਾਂ ਦਾ ਹੁੰਦਾ ਆ ਹਨਾ ਸੋ ਉਹ ਚੀਜ਼ ਨੂੰ ਵੀਰਾ ਬਹੁਤ ਵਧੀਆ ਸੰਭਾਲ ਗਿਆ। ਤੇ ਪੰਜਾਬੀ ਮੂਵੀ ਇੰਡਸਟਰੀ ਕਾਫੀ ਮੋਨੋਟੋਨਿਕ ਜੀ ਹੋ ਗਈ ਸੀ, ਜਿਹੜੀ ਸਿਨੇਮਾ ਇੰਡਸਟਰੀ ਹੈ ਕਾਫੀ ਮੋਨੋਟੋਨਿਕ ਹੋ ਗਈ, ਇੱਕੋ ਜਿਹੀਆਂ ਚੀਜ਼ਾਂ ਉਹੀ ਚੀਜ਼ਾਂ, ਕਾਫੀ ਇੱਕ ਨਵੀਂ ਚੀਜ਼ ਵਧੀਆ ਡਾਇਰੈਕਸ਼ਨ ਦੇ ਪੱਖ ਤੋਂ ਵੀ, ਸਿਨੇਮੈਟੋਗ੍ਰਾਫੀ, ਹੋਰ ਇਫੈਕਟਸ ਵਗੈਰਾ ਉਹ ਨੂੰ ਦੇਖਦੇ ਹੋਏ ਤੁਸੀਂ ਕਿੱਦਾਂ ਦੇਖਦੇ ਵੀ ਇਹ ਇੱਕ ਚੇਂਜ ਲਿਆ ਸਕਦੀ ਹੈ ਸਿਨੇਮੇ ਦੇ ਵਿੱਚ ਪੰਜਾਬੀ ਦੇ? ਲਾਜ਼ਮੀ ਤੌਰ ਤੇ ਆਊਗਾ ਜੀ, ਬਟ ਚੱਕਰ ਇਹ ਆ ਕਿ ਇਹਦੇ ਨਾਲ ਇਹੀ ਆ ਵੀ ਜੇ ਸਿੱਖ ਸਬਜੈਕਟਸ ਤੇ ਹੋਰ ਫਿਲਮਾਂ ਬਣਦੀਆਂ ਆ ਆਫ ਕੋਰਸ ਬਣਨੀਆਂ ਚਾਹੀਦੀਆਂ, ਅਸੀਂ ਤਾਂ ਆਪ ਤਿਆਰ ਬੈਠੇ ਆ ਹੋਰ ਹੋਰ ਕੰਮ ਕਰਨ ਨੂੰ, ਬਟ ਸਾਡੀਆਂ ਸੈਂਸਿਬਿਲਿਟੀਜ਼ ਦਾ ਹਮੇਸ਼ਾ ਧਿਆਨ ਰੱਖਿਆ ਜਾਣਾ ਚਾਹੀਦਾ। ਤੇ ਜਾਂ ਕਹਿ ਲਓ ਵੀ ਕਈ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਤੁਸੀਂ ਦੇਖੋਗੇ, ਕਿਉਂਕਿ ਅਸੀਂ ਖੁਦ ਹਨਾ ਖਾਲਸਾ ਪੰਥ ਦੇ ਅਸੀਂ ਆਸ਼ਿਕ ਆ ਤੇ ਉਹ ਚੀਜ਼ਾਂ ਆਪਣੇ ਸਾਰਿਆਂ ਦੇ ਡੀਐਨਏ 'ਚ ਹੀ ਪਈਆਂ ਹਨਾ, ਤੇ ਆਫ ਕੋਰਸ ਚੇਂਜ ਵੀ ਆਊਗੀ ਕਿਉਂਕਿ ਤੁਸੀਂ ਦੇਖੋ ਨਾ ਵੀ ਨਰਸਿੰਘ ਦੀ ਆਵਾਜ਼ ਸੁਣਦੇ ਆ ਅਸੀਂ, ਨਗਾਰਿਆਂ ਦੀ ਆਵਾਜ਼ ਸੁਣਦੇ ਆ ਤਾਂ ਸਾਡੇ ਖੂਨ ਦਾ ਦੌਰਾ ਇੱਕ ਵਾਰੀ ਵਾਲ ਮਾਰਦਾ ਹਨਾ, ਚਾਹੇ ਉਹ ਛੋਹ ਹੀ ਆ ਸਿੰਘਾਂ ਦੀ ਉਸ ਚੀਜ਼ ਦੇ ਵਿੱਚ ਨਾ ਛੋਹ ਦੇ ਤੌਰ ਤੇ ਚੱਲਦੀਆਂ। ਤੇ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਿਹੜੇ ਐਕਟਰਸ ਨੇ ਉਹਨਾਂ ਨੇ ਫਿਲਮ ਦੇ ਵਿੱਚ ਨਿਹੰਗ ਸਿੰਘ ਹੋਣ ਦੀ ਐਕਟਿੰਗ ਨਹੀਂ ਕੀਤੀ ਹੈਗੀ, ਇਹ ਪੌਣਾ ਪੰਜਾਬ ਆ ਨਿਹੰਗ ਸਿੰਘ ਨਾ ਹੋਣ ਦੀ ਐਕਟਿੰਗ ਕਰ ਰਿਹਾ, ਮੈਨੂੰ ਤਾਂ ਇਹ ਲੱਗਦਾ। ਕਿਉਂਕਿ ਜਦੋਂ ਤੁਸੀਂ ਉਹ ਚੀਜ਼ਾਂ ਸੁਣਦੇ ਆ ਨਾ, ਜਦੋਂ ਤੁਹਾਡੇ ਬਜ਼ੁਰਗਾਂ ਦੀ ਤੁਹਾਨੂੰ ਸੱਦ ਪੈਂਦੀ ਆ ਜਕਾਰਿਆਂ ਦੇ ਰੂਪ ਦੇ ਵਿੱਚ, ਨਗਾਰਿਆਂ ਦੇ ਰੂਪ ਦੇ ਵਿੱਚ, ਨਰਸਿੰਘੇ ਦੇ ਰੂਪ ਦੇ ਵਿੱਚ ਹਨਾ, ਸੂਫੀਆਂ ਦੀ ਸ਼ਾਇਰੀ ਦੇ ਰੂਪ ਦੇ ਵਿੱਚ, ਤੇ ਉਹ ਤੁਹਾਡੇ ਦਿਲ ਨੂੰ ਚੀਜ਼ ਫੜ ਲੈਂਦੀ ਆ, ਤੁਸੀਂ ਕਹਿੰਦੇ ਤੁਸੀਂ ਉੱਠ ਕੇ ਖਲੋ ਜਾਂਦੇ ਆ ਵੀ ਯਾਰ ਵੀ ਅਸੀਂ ਕਿੱਥੇ ਤੁਰੇ ਫਿਰਦੇ ਆ। ਇਹਦੀ ਜਿਹੜੀ ਸਫਲਤਾ ਹੈ, ਜਿਹੜੀ ਸਕਸੈਸ ਆ, ਉਸ ਨੂੰ ਓਬਵੀਅਸਲੀ ਸਾਰੇ ਜਾਣੇ ਜਿੱਦਾਂ ਸ਼ਲਾਘਾ ਵੀ ਜਿਹੜੀ ਇਸ ਚੀਜ਼ ਦੀ ਕਰ ਰਹੇ ਆ, ਤੁਹਾਨੂੰ ਲੱਗਦਾ ਵੀ ਕਿਤੇ ਕੋਈ ਮੇਬੀ ਮਾਰਕੀਟਿੰਗ 'ਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਹੋਰ ਪਾਸੇ ਕਿਤੇ ਕੋਈ ਕਮੀ ਰਹਿ ਗਈ ਸਿਨੇਮਾਜ਼ ਦੇ ਜਿਹੜੇ ਥੀਏਟਰ ਆ ਉਹ ਮਿਲਣ ਨੂੰ ਲੈ ਕੇ? ਹਾਂਜੀ ਚਲੋ, ਮੈਂ ਪ੍ਰੋਡਕਸ਼ਨ ਜਾਂ ਡਿਸਟ੍ਰੀਬਿਊਸ਼ਨ ਦੇ ਨਾਲ ਮੈਂ ਬਹੁਤ ਜ਼ਿਆਦਾ ਵਾਬਸਤਾ ਨਹੀਂ ਹੈਗਾ, ਮੈਨੂੰ ਬਾਹਲਾ ਨਹੀਂ ਪਤਾ ਹੈਗਾ ਵੀ ਚੀਜ਼ਾਂ ਇਹ ਕਿਵੇਂ ਹੁੰਦੀਆਂ, ਬਟ ਜਿੰਨਾ ਕੁ ਸਾਨੂੰ ਅੰਦਰੋਂ ਪਤਾ ਲੱਗਦਾ ਕਨੈਕਟਡ ਹੋਣ ਦੇ ਨਾਲ, ਇਹ ਆਪਣੀ ਜਿਹੜੀ ਸਿਨੇਮਾਸ ਦੀ ਲਿਸਟਿੰਗ ਆ ਤੇ ਹੋਰ ਸਾਰੀਆਂ ਚੀਜ਼ਾਂ ਨੇ, ਉਹ ਜਿਵੇਂ ਤਰਸੇਮ ਭਾਜੀ ਵੀ ਬਾਰ-ਬਾਰ ਇਹੀ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਇੱਕ ਵੱਡਾ ਨੰਬਰ ਕਰਨ ਦੀ ਲੋੜ ਆ, ਫਿਰ ਅੱਗੇ ਤੋਂ ਰਸਤੇ ਖੁੱਲ ਜਾਂਦੇ ਨੇ, ਕਿਉਂਕਿ ਇਹ ਨਾ ਇੱਕ ਹਾਇਰਾਰਕੀ ਜੀ ਬਣੀ ਹੋਈ ਆ। ਇਹਨੂੰ ਤੁਸੀਂ ਮਾੜੇ ਲਫ਼ਜ਼ਾਂ 'ਚ ਕਹਿਣਾ ਹੋਵੇ ਤਾਂ ਮਾਫੀਆ ਕਹਿ ਸਕਦੇ ਆ, ਬਟ ਬਿਜ਼ਨਸ ਸੈਂਸ ਦੇ ਵਿੱਚ ਵੀ, ਕਿਉਂਕਿ ਹੁਣ ਲੋਕੀ ਉਹ ਬਿਜ਼ਨਸ ਵਾਲੇ ਤਾਂ ਪੈਸਾ ਕਮਾਉਣ ਨੂੰ ਬੈਠੇ, ਸੋ ਲਿਸਟਿੰਗਸ ਦੇ ਵਿੱਚ ਥੋੜਾ ਜਿਹਾ ਐ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਕਿ ਤੁਹਾਡੀ ਫਿਲਮ ਕਿਹੜੀਆਂ ਫਿਲਮਾਂ ਦੇ ਨਾਲ ਆ ਰਹੀ ਆ, ਜਿਵੇਂ ਆਪਣੀ ਫਿਲਮ ਗਦਰ 2 ਤੇ ਡ੍ਰੀਮ ਗਰਲ 2 ਦੇ ਨਾਲ ਆਈ ਸੀ, ਦੋਨੇ ਪਹਿਲਾ ਭਾਗ ਉਹਨਾਂ ਦਾ ਬਹੁਤ ਸਫਲ ਫਿਲਮਾਂ ਨੇ, ਸੋ ਫਿਰ ਉਹਨਾਂ ਨੂੰ ਪ੍ਰੈਫਰੈਂਸ ਜ਼ਿਆਦਾ ਮਿਲਦੀ ਆ। ਇਧਰੋਂ ਬਾਰਬੀ ਹਜੇ ਤੱਕ ਥੀਏਟਰਾਂ 'ਚ ਲੱਗੀ ਹੋਈ ਆ ਹਨਾ, ਓਪਨਹਾਈਮਰ ਲੱਗੀ ਹੋਈ ਆ, ਹਾਲੀਵੁੱਡ ਨੇ ਪਹਿਲੀ ਪ੍ਰੈਫਰੈਂਸ ਇਹਨਾਂ ਦੀ ਆ, ਦੂਜੀ ਫਿਰ ਕਿਉਂਕਿ ਉਹ ਫਿਲਮਾਂ ਨੇ ਪਹਿਲਾਂ ਵੱਡਾ ਬਿਜ਼ਨਸ ਕੀਤਾ ਹੋਇਆ। ਮੈਂ ਤਾਂ ਇਹਨੂੰ ਇਨਹੈਰੈਂਟਲੀ ਨੈਗੇਟਿਵਲੀ ਵੀ ਨਹੀਂ ਦੇਖਦਾ, ਤੇ ਫਿਰ ਉਹੀ ਚੀਜ਼ ਕਹਿ ਲਓ ਵੀ ਫਿਰ ਉਸ ਤੋਂ ਬਾਅਦ ਕੋਈ ਹੋਰ ਆਰਟਿਸਟ ਨੇ ਜਿਨ੍ਹਾਂ ਨੇ ਪਹਿਲਾਂ ਜ਼ਿਆਦਾ ਵੱਡੇ ਨੰਬਰ ਕੀਤੇ ਹੋਏ ਆ, ਸੋ ਹੁਣ ਜਿਹੜਾ ਆਪਾਂ ਐਤਕੀ ਨੰਬਰ ਕਰ ਗਏ ਆ ਹਨਾ, ਉਹਦੇ ਨਾਲ ਅੱਗੇ ਤੋਂ ਹੋਰ ਰਾਹ ਖੁੱਲ ਜਾਣਗੇ। ਤੁਸੀਂ ਸਿਰਫ ਡਾਇਲੌਗ ਵਾਲੇ ਪੱਖ ਤੋਂ ਹੀ ਇਸ ਮੂਵੀ ਦੇ ਵਿੱਚ ਇਨਵੋਲਵ ਸੀਗੇ ਜਾਂ ਸ਼ੂਟਿੰਗ ਵਗੈਰਾ ਜਾਂ ਹੋਰ ਪੱਖ ਤੋਂ ਵੀ ਇਨਵੋਲਵ ਰਹੇ ਆ? ਸੋ ਮੈਂ ਜੀ ਜਿੱਦਾਂ ਉਹ ਮਹਾਭਾਰਤ 'ਚ ਕਿਹੜਾ ਕਰੈਕਟਰ ਹੁੰਦਾ, ਧ੍ਰਿਤਰਾਸ਼ਟਰ ਹੁੰਦਾ ਜਿਹੜਾ ਇੱਥੋਂ ਬਹਿ ਕੇ ਮਹਾਭਾਰਤ ਦੇਖਦਾ ਹੁੰਦਾ, ਵਾਈਫਾਈ ਤੇ ਦੇਖਦਾ ਜਿਹੜਾ, ਉਸ ਜ਼ਮਾਨੇ ਦੀ ਜ਼ੂਮ ਕਾਲ ਸੀਗੀ ਉਹ ਹਨਾ। ਸੋ ਮੇਰਾ ਉਦਾਂ ਦਾ ਸੀਗਾ ਕਿਉਂਕਿ ਮੈਂ ਤਾਂ ਫੁੱਲ ਟਾਈਮ ਆਪਣੇ ਇੱਥੇ ਪ੍ਰੋਫੈਸ਼ਨ ਦੇ ਵਿੱਚ ਬਿਜ਼ੀ ਆ, ਤੇ ਇੱਕ ਮੈਂ ਵੱਖਰੇ ਕੰਟੀਨੈਂਟ ਤੇ ਬੈਠਾ, ਫਿਲਮ ਸਾਰੀ ਭਾਰਤ ਦੇ ਵਿੱਚ ਸ਼ੂਟ ਹੋਈ ਆ ਹਨਾ, ਪੰਜਾਬ, ਰਾਜਸਥਾਨ ਤੇ ਪੰਜਾਬ 'ਚ ਸ਼ੂਟ ਹੋਈ ਆ, ਤੇ ਮੈਂ ਤਾਂ ਫੋਨ ਤੇ ਹੀ ਜ਼ਿਆਦਾ ਇਨਵੋਲਵ ਰਿਹਾ ਤੇ ਮੈਂ ਸੈੱਟ ਤੇ ਨਹੀਂ ਜਾ ਸਕਿਆ, ਬਟ ਇੰਨਾ ਜ਼ਰੂਰ ਆ ਕਿ ਮੇਰਾ ਇੱਥੇ ਬੜਾ ਉਹ ਫਨੀ ਪਾਰਟ ਚੱਲਦਾ ਹੁੰਦਾ ਸੀ ਕਿਉਂਕਿ ਉੱਥੇ ਦਿਨੇ ਸ਼ੂਟਿੰਗ ਹੁੰਦੀ ਸੀ, ਇੱਥੇ ਰਾਤ ਹੁੰਦੀ ਸੀ। ਹੁਣ ਮੇਰੇ ਕਮਰੇ 'ਚ ਮੇਰੀ ਬੇਟੀ ਲਾਹੀ, ਉਹ ਵੀ ਸੁੱਤੀ ਪਈ ਆ, ਸੋ ਕਈ ਸੀਨ ਮੈਂ ਕਲੋਜ਼ਟ 'ਚ ਬਹਿ ਕੇ ਲਿਖੇ ਨੇ ਹਨਾ, ਕਈ ਸੀਨ ਮੈਂ ਏਦਾਂ ਲਿਖਿਆ ਵੀ ਉਧਰੋਂ ਬਰਾਤ ਆਉਣ ਵਾਲੀ ਆ ਤੇ ਇਧਰੋਂ ਮੈਂ ਗੱਡੀ 'ਚ ਬੈਠਾ ਸੀਨ ਲਿਖਦਾ ਪਿਆ ਫੋਨ ਤੇ, ਠੀਕ ਹੈ ਵੀ ਕੁਝ ਚੇਂਜ ਹੋ ਗਿਆ ਜਾਂ ਕੁਝ ਐਡੀਸ਼ਨ ਹੋ ਗਈ ਹਨਾ। ਤੇ ਕਈ ਚੀਜ਼ਾਂ ਏਦਾਂ ਮੌਕੇ ਤੇ ਵੀ ਹੁੰਦੀਆਂ, ਜਿੱਦਾਂ ਕੁਝ ਚੇਂਜ ਕਰਨਾ ਹੋਵੇ ਡਾਇਲੌਗਸ ਦੇ ਵਿੱਚ ਮਾੜਾ ਮੋਟਾ, ਪੋਸਟ ਪ੍ਰੋਡਕਸ਼ਨ ਦੇ ਵਿੱਚ ਬੈਕਗ੍ਰਾਉਂਡ 뮤직 ਤੇ ਕੰਮ ਚੱਲ ਰਿਹਾ ਸੀਗਾ, ਤੇ ਉੱਥੇ
ਜਿਹੜਾ ਨੂਰ ਕਰੈਕਟਰ ਆ, ਉਹ ਜਦੋਂ ਉਹਦੀ ਵਿਛੋੜੇ ਦੀ ਵਾਰੀ ਆਉਂਦੀ, ਉੱਥੇ 2 ਲਾਈਨਾਂ ਆਉਂਦੀਆਂ ਨੇ ਪਿੱਛੇ ਹਨਾ, ਤੇ ਵੀਰੇ ਨੂੰ ਲੱਗਿਆ, ਸ਼ਰਨ ਵੀਰੇ ਨੂੰ ਲੱਗਿਆ, ਮੈਨੂੰ ਉੱਥੇ ਬੰਬੇ ਤੋਂ ਫੋਨ ਆਇਆ ਵੀ ਯਾਰ ਇੱਥੇ ਨਾ ਕੋਈ ਸਪੇਸ ਬਣਦੀ ਪਈ, ਆਪਾਂ 2 ਲਾਈਨਾਂ ਕੁਝ ਪਾ ਸਕਦੇ ਆ, ਵੀ ਜਿਵੇਂ ਨਾ ਕੁੜੀ ਨੂੰ ਐ ਲੱਗੇ ਵੀ ਸੱਸੀਆਂ ਹੀਰਾਂ ਦੀ ਜਗ੍ਹਾ ਅੱਜ ਮੈਂ ਖੜੀ ਆ, ਵੀ ਐਦਾਂ ਦੀ ਕੋਈ ਗੱਲ ਆਪਾਂ ਲਿਖ ਸਕਦੇ ਆ, ਵੀ ਲਫ਼ਜ਼ ਠੇਠ ਹੋਣ ਥੋੜੇ ਜਿਹੇ। ਕੀ ਲਿਖਿਆ ਹਨਾ, ਫਿਰ ਮੈਂ ਉਸੇ ਵੇਲੇ ਵੀਰੇ ਨੂੰ ਲਿਖ ਕੇ ਭੇਜਿਆ, ਇੱਕ ਸ਼ੇਰ ਪਹਿਲਾਂ ਹੋਰ ਲਿਖਿਆ ਸੀਗਾ, ਤੇ ਵੀਰਾ ਕਹਿੰਦਾ ਵੀ ਨਹੀਂ ਥੋੜਾ ਹੋਰ ਟਿਪੀਕਲ ਚਾਹੀਦਾ, ਤਾਂ ਮੈਂ ਉਹ ਲਿਖਿਆ ਸੀਗਾ ਵੀ ਊਠਾਂ ਵਾਲੇ ਨਾਲ ਨਿਹੋਂ ਲਗਾਇਆ, ਹਨਾ, ਉਹ ਵਾਲੀ ਜਿਹੜੀਆਂ 2 ਲਾਈਨਾਂ ਆਉਂਦੀਆਂ ਨੇ। ਕੀ ਬਾਤ ਹੈ। ਤੇ ਊਠਾਂ ਵਾਲੇ ਨਾਲ ਨਿਹੋਂ ਲਗਾਇਆ, ਖਾਬ ਟੁੱਟਾ ਵਿੱਚ ਪਲ ਦੇ, ਅੱਜ ਮੈਂ ਸੱਸੀ ਦੀ ਥਾਂ ਖਲੋਤੀ ਤੇ ਸੜ ਚੱਲੀ ਵਿੱਚ ਥਲ ਦੇ। ਤੇ ਉਹ ਫਿਰ ਏਦਾਂ ਹੀ ਆ, ਮਤਲਬ ਉਹ ਕੁਦਰਤੀ ਤੌਰ ਤੇ ਖਿੱਚ ਪਾਉਂਦੀ ਇਹ ਇੰਡਸਟਰੀ ਹੁਣ ਤੁਹਾਨੂੰ ਵੀ ਤੁਸੀਂ ਦੂਜਾ ਆਪਣਾ ਪ੍ਰੋਫੈਸ਼ਨ ਛੱਡ ਕੇ ਇੱਧਰ ਨੂੰ ਜਾਵਾਂ। ਛੱਡ ਕੇ ਵਾਲਾ ਤਾਂ ਜੀ ਚਲੋ ਉਵੇਂ ਵੀ ਛੱਡ ਕੇ ਜਾਂ ਜ਼ਿਆਦਾ ਪੈਰਲਲੀ ਨਾਲ ਦੂਜਾ ਕੰਮ ਸ਼ੁਰੂ ਕਰਾਂ ਹੁਣ ਇਦਾਂ ਦਾ। ਮੇਰੇ ਵਾਸਤੇ 2 ਚੈਲੰਜ ਵੱਡੇ ਨੇ। ਉਹਦੇ ਵਿੱਚ ਪਰਦੇਸੀਆਂ ਦੇ ਦੁੱਖਾਂ ਵਾਲੀ ਗੱਲ ਹੈ। ਇੱਕ ਤਾਂ ਇਹ ਆ ਵੀ ਜੇ ਮੈਂ ਮਤਲਬ ਮੇਰੇ ਖਰਚੇ ਡਾਲਰਾਂ 'ਚ ਤੇ ਪੈਸੇ ਮੈਂ ਰੁਪਈਆਂ 'ਚ ਨਹੀਂ ਕਮਾ ਸਕਦਾ, ਇੱਕ ਮੇਰਾ ਉਹ ਚੈਲੰਜ ਆ। ਤੇ ਦੂਸਰਾ ਇਹ ਆ ਵੀ ਮੈਂ ਇੱਥੇ ਬੈਠਾ, ਤੁਹਾਨੂੰ ਕਿਸੇ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੋਣਾ, ਤੁਹਾਨੂੰ ਉੱਥੇ ਬਹੁਤ ਜ਼ਿਆਦਾ ਪ੍ਰੈਜ਼ੈਂਸ ਤੁਹਾਨੂੰ ਚਾਹੀਦੀ ਆ, ਵੀ ਜਦੋਂ ਜੇ ਫਿਲਮ ਉੱਥੇ ਬਣ ਰਹੀ, ਅਗਰ ਜੇ ਇੱਥੇ ਕੁਝ ਬਣ ਰਿਹਾ ਹੋਵੇ ਇਟਸ ਡਿਫਰੈਂਟ, ਹਨਾ। ਤੁਸੀਂ ਕੁਝ ਸੋਚ ਰਹੇ ਇੱਥੇ ਕੁਝ ਇਦਾਂ? ਹਾਂਜੀ, ਮੈਂ ਕਾਫੀ ਸਟੋਰੀਜ਼ ਲਿਖੀਆਂ ਹੋਈਆਂ, ਮਤਲਬ ਮੈਂ ਕੀ ਓਰੀਜਨਲ ਸਟੋਰੀਜ਼ ਵੀ ਕਾਫੀ ਲਿਖੀਆਂ ਹੋਈਆਂ। ਜਿੱਤੇ ਵਜ਼ੀਫਾ ਮਿਲਿਆ ਸੀ ਉਹਨੂੰ ਬਣਾਉਣ ਦਾ ਮੌਕਾ ਮਿਲਿਆ ਅਜੇ? ਉਹਦਾ ਨਹੀਂ, ਉਹਨੂੰ ਮੌਕਾ ਤਾਂ ਨਹੀਂ ਮਿਲਿਆ ਹਜੇ, ਤੇ ਬਟ ਆਫ ਕੋਰਸ ਬਣਾਵਾਂਗੇ, ਜ਼ਰੂਰ ਬਣਾਵਾਂਗੇ। ਠੀਕ ਹੈ, ਤੇ ਬਿਲਕੁਲ ਪਲਾਨਸ ਹੈਗੇ ਨੇ, ਤੇ ਬਾਕੀ ਦੇਖੋ ਮਹਾਰਾਜ ਦੇ ਹੱਥਾਂ ਕਿੱਥੇ ਤੱਕ ਲੈ ਜਾਂਦੇ ਆ। ਨਹੀਂ ਚਲੋ ਬਹੁਤ ਵਧੀਆ ਆ। ਸੋ ਇਹ ਸਾਰੇ ਮਾਮਲੇ 'ਚ ਹੁਣ ਤੁਹਾਡੀ ਟੀਮ ਆ, ਤੁਹਾਡੀ ਵਾਈਫ ਦੇ ਨਾਲ, ਤੇ ਉਹ ਤਾਂ ਨਹੀਂ ਇਹ ਕਹਿੰਦੇ ਵੀ ਭਾਈ ਇੱਧਰ ਕਿੱਧਰ ਡਾਇਲੌਗ ਲਿਖਣ ਲੱਗੇ, ਆਪਾਂ ਤਾਂ ਫੋਟੋ ਖਿੱਚਣ ਜਾਣਾ ਸੀ? ਇਹ ਤਾਂ ਡਾਇਲੌਗ ਲਿਖੇ ਹੀ ਉਹਨਾਂ ਕਰਕੇ ਆ ਮੈਂ, ਕਿਉਂਕਿ ਪਿੱਛੋਂ ਕਿੱਲਾ ਤਕੜਾ ਚਾਹੀਦਾ ਹੁੰਦਾ ਨਾ, ਇਹ ਤੇ ਹਨਾ। ਇਹ ਜਦੋਂ ਘਰੋਂ ਥਾਪੜਾ ਤੁਹਾਨੂੰ ਮਿਲਦਾ ਨਾ, ਮਾਪਿਓ ਵੱਲੋਂ, ਤੁਹਾਡੇ ਪਾਰਟਨਰ ਵੱਲੋਂ, ਵੀ ਤੂੰ ਕਰ ਯਾਰ, ਕੋਈ ਨਹੀਂ ਅਸੀਂ ਸੰਭਾਲ ਰਹੇ ਹਾਂ, ਹਨਾ। ਤੇ ਹੁਣ ਵੀ ਈਵਨ ਵੈਡਿੰਗ ਫੋਟੋਗ੍ਰਾਫੀ ਦੇ ਵਿੱਚ ਵੀ ਜਿੱਦਾਂ ਅਸੀਂ ਬਿਜ਼ਨਸ ਜਿਵੇਂ ਕਰਦੇ ਆ, ਉਹਦਾ ਜੇ ਬੈਕਗ੍ਰਾਉਂਡ ਗਗਨ ਨੇ ਨਾ ਸੰਭਾਲਿਆ ਹੋਵੇ, ਹਨਾ, ਤੇ ਔਖਾ ਆ ਯਾਰ, ਹੁਣੀ ਤਾਂ ਰੁੜ ਗਏ ਸੀ। ਸੋ ਭੈਣ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਦੇ ਵਿੱਚ ਨਾ, ਬਿਲਕੁਲ, ਤੇ ਬਹੁਤ ਚੰਗੀ ਗੱਲ ਆ। ਸੋ ਹੋਪਫੁਲੀ ਇਹ ਅਜੇ ਆਈ ਨੋ ਥੀਏਟਰਸ ਦੇ ਵਿੱਚ ਹੀ ਆ, ਗੱਲਬਾਤ ਅਜੇ ਚੱਲ ਰਹੀ ਆ। ਇੱਕ ਮੈਂ ਗੱਲ ਇੱਥੇ ਹੋਰ ਐਡ ਕਰ ਦਵਾਂ, ਦੱਸ ਦਿਓ। ਇਹ ਇਕੱਲਾ ਮੇਰੇ ਵਾਲਾ ਨਹੀਂ ਐ ਚੱਲ ਰਿਹਾ, ਉਧਰੋਂ ਸ਼ਰਨ ਵੀਰੇ ਵੀ, ਜਸਪ੍ਰੀਤ ਭੈਣ ਹੁਣੀ ਨੇ, ਉਹਨਾਂ ਦੀ ਸਿੰਗੜੀ ਆ ਜਿਹੜੀ, ਤੇ ਸ਼ਰਨ ਵੀਰੇ ਦੀ ਇੱਕ ਘਾਲਣਾ ਜਿਹੜੀ ਸ਼ਾਇਦ ਕਿਸੇ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਨਾ ਆਵੇ, ਨਾ ਪਤਾ ਹੋਵੇ ਵੀ ਮਿਹਨਤ ਦਾ ਲੈਵਲ ਕੀ ਹੁੰਦਾ। ਫਿਲਮ ਦਾ ਪਹਿਲਾ ਸ਼ਡਿਊਲ ਜਿਹੜਾ ਸੀਗਾ ਉਹ ਸ਼ੂਟ ਹੋ ਗਿਆ ਰਾਜਸਥਾਨ ਦੇ ਵੀ, ਦੂਜਾ ਪੰਜਾਬ 'ਚ ਸ਼ੂਟ ਹੋਣਾ ਸੀ। ਉਹ ਬੰਦਾ 10 ਦਿਨ ਵਾਸਤੇ ਕੈਨੇਡਾ ਵਾਪਸ ਆਇਆ। ਕਾਹਦੇ ਵਾਸਤੇ? ਕਿਉਂਕਿ ਉਹਦੇ ਬੇਟੇ ਨੇ ਜਨਮ ਲੈਣਾ ਸੀਗਾ। 25 ਤਰੀਕ ਨੂੰ ਹਰਜੀਤ ਸਿੰਘ ਭਚੰਗੀ ਉਹਨਾਂ ਦੇ ਘਰੇ ਆਇਆ, ਹਨਾ। ਤੇ ਉਹ ਤੁਸੀਂ ਦੇਖ ਲਓ ਵੀ ਉਹ ਉੱਥੇ ਕਪਲ ਇਕੱਲਾ ਹੀ ਸੀਗਾ। ਕੈਲਵੀ ਭਾਜੀ ਰੀਸੈਂਟਲੀ ਮੂਵ ਹੋਏ ਨੇ, ਉਹ ਇਕੱਲੇ ਹੀ ਸੀਗੇ। ਤੁਸੀਂ ਭੈਣ ਹੁਣਾਂ ਦਾ ਸਿਦਕ ਦੇਖੋ ਵੀ ਵੀਰਾ ਸਿਰਫ 10 ਦਿਨ ਉੱਥੇ ਰਹਿ ਕੇ ਤੇ ਫੇਰ ਵਾਪਸ ਜਾ ਕੇ ਉਹਨੇ ਸ਼ੂਟ ਕੰਪਲੀਟ ਕੀਤਾ। ਤੇ ਇਹ ਤਾਂ ਕਿੱਲਾ ਹੀ ਤਕੜਾ ਹੋਵੇ ਤਾਂ ਇਹ ਕੰਮ ਚੱਲਦਾ, ਹਨਾ। ਹੁਣ ਉਹ ਸਾਰੀਆਂ ਗੱਲਾਂ ਦੇ ਵਿੱਚ ਜਸਪ੍ਰੀਤ ਭੈਣ ਦਾ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਪਤਾ ਹੋਣਾ ਵੀ ਇਹ ਫਿਲਮ ਬਣੀ ਉਹਦੇ ਕਰਕੇ ਆ, ਸੈਕਰੀਫਾਈਸ ਬਹੁਤ ਕਰਕੇ ਬਣੀ ਆ ਇਹ ਫਿਲਮ, ਹਨਾ। ਨਹੀਂ ਬਿਲਕੁਲ ਇਹ ਚੀਜ਼ਾਂ ਜਿਹੜੇ ਕਈ ਪਰਦੇ ਦੇ ਪਿੱਛੇ ਚੀਜ਼ਾਂ ਹੁੰਦੀਆਂ ਉਹ ਲੁਕ ਜਾਂਦੀਆਂ, ਜਿਹੜੀਆਂ ਹਨਾ ਸਾਹਮਣੇ ਆਉਂਦੀਆਂ। ਨਹੀਂ ਚਲੋ ਵਧੀਆ, ਜੇ ਉੱਥੋਂ ਆ ਕੇ ਉਹ ਜਾ ਕੇ ਉੱਥੇ ਕਰ ਸਕਦੇ ਆ, ਮਤਲਬ ਆਪਾਂ ਸੋਚ ਸਕਦੇ ਆ ਵੀ ਹਰਨਵੀਰ ਵੀ ਕੁਛ ਨਾ ਕੁਛ ਏਦਾਂ ਜਿਹੜਾ ਉਹ ਜ਼ਰੂਰ ਕਰ ਦੇਣਗੇ। ਨਹੀਂ, ਉਹਦੇ ਵਿੱਚ ਵੀਰੇ ਕੋਲ ਇੱਕ ਹੋਰ ਐਡਵਾਂਟੇਜ ਇਹ ਸੀਗੀ ਵੀ ਵੀਰਾ ਹਜੇ ਮੂਵ ਹੋ ਰਿਹਾ, ਉਹ ਹੋ ਜੇ PR ਹੋਇਆ ਹੀ ਆ। ਠੀਕ ਆ, ਤੇ ਉਹ ਇਨ ਪ੍ਰੋਸੈਸ ਜੇ ਸੀਗਾ ਹੀ, ਹਜੇ ਉਹਨਾਂ ਦਾ ਉੱਥੇ ਵੀ ਪੂਰਾ ਚੱਲ ਹੀ ਰਿਹਾ ਸੀਗਾ। ਤੇ ਨਹੀਂ, ਇਹ ਨੈਕਸਟ ਪ੍ਰੋਜੈਕਟ ਆਲਰੇਡੀ ਕੀ ਮਸਤਾਨੇ ਦੇ ਅਗਲਾ ਪਾਰਟ ਜਾਂ ਇਤਿਹਾਸ ਦਾ ਕੋਈ ਅਜਿਹਾ ਪੱਖ ਜਿਹਦੇ ਤੇ ਆਲਰੇਡੀ ਚਰਚਾ ਤੁਹਾਡੇ ਆਪਣੇ ਗਰੁੱਪ ਦੇ ਵਿੱਚ ਸ਼ੁਰੂ ਹੋ ਗਈ ਹੋਵੇ? ਸਾਡੇ ਕੋਲ ਤਾਂ ਜੀ ਘੱਟੋ ਘੱਟ ਮੈਨੂੰ ਲੱਗਦਾ ਵੀ ਅਸੀਂ 6-7 ਸਟੋਰੀਜ਼ ਤਾਂ ਮਤਲਬ ਵੀ ਉਦਾਂ ਵੀ ਸਾਡੇ ਐ ਨਾ ਵੀ ਆਹ ਨਹੀਂ ਤੇ ਆਹ ਕਰ ਲਾਂਗੇ, ਆਹ ਨਹੀਂ ਤੇ ਆਹ ਕਰ ਲਾਂਗੇ, ਹਨਾ। ਵੀ ਉਹ ਫੁਰਨੇ ਇੰਨੇ ਫੁੱਟਦੇ ਰਹਿੰਦੇ ਆ। ਫਿਲਮ ਦੇ ਵਿੱਚ ਵੀ ਵੀਰੇ ਨੇ ਇੰਨੀ ਇੰਟੈਲੀਜੈਂਟਲੀ ਸਕ੍ਰਿਪਟ ਲਿਖੀ ਆ, ਉਹਦੇ ਵਿੱਚ ਵੀ ਕੁਝ ਓਪਨ ਐਂਡਸ ਛੱਡੇ ਨੇ, ਹਨਾ। ਜਿਵੇਂ ਮਹਾਰਾਜਾ ਰਣਜੀਤ ਸਿੰਘ ਵਾਲਾ ਛੱਡਿਆ, ਜਾਂ ਕਲਾਈਮੈਕਸ ਦੇ ਵਿੱਚ ਨਾਦਰ ਸ਼ਾਹ ਦਾ ਮੁੰਡਾ ਮੁਰਤਜ਼ਾ ਜਿਹੜਾ, ਹਨਾ, ਉਹ ਪੁੱਛਦਾ ਆ ਇੱਕ ਬੰਦੇ ਨੂੰ ਜਿਹੜਾ ਉਹਦੇ ਮੋਢੇ ਤੇ ਖੜਾ, ਉਹ ਬਹੁਤੇ ਲੋਕਾਂ ਨੇ ਚੀਜ਼ ਕੈਚ ਨਹੀਂ ਕੀਤੀ, ਤੇ ਉਹ ਅਹਿਮਦ ਸ਼ਾਹ ਅਬਦਾਲੀ ਖੜਾ ਨਾਦਰ ਸ਼ਾਹ ਦੇ ਨਾਲ ਆਇਆ ਸੀ। ਉਹਨੂੰ ਕਹਿੰਦਾ, ਅਹਿਮਦ ਸ਼ਾਹ ਅਬਦਾਲੀ ਨੂੰ ਕਹਿੰਦਾ ਵੀ ਅਸੀਂ ਜੂਆ ਖੇਡਦੇ ਪਏ ਆ, ਵੀ ਤੂੰ ਨਹੀਂ ਖੇਡਣਾ, ਤੇ ਉਹ ਮੋਰਿਓਂ ਕਹਿੰਦਾ ਵੀ ਨਹੀਂ, ਮੇਰਾ ਹਜੇ ਵਕਤ ਨਹੀਂ ਆਇਆ, ਹਨਾ। ਤੇ ਬਹੁਤ ਕੁਛ ਆ
ਚੱਕਰ ਇਹ ਆ ਵੀ ਜਿੱਦਾਂ ਇਹ ਫਿਲਮ ਦੇ ਵਿੱਚ ਵੀ ਨਾ ਕਈ ਜਾਣੇ ਕਹਿੰਦੇ ਵੀ ਸਿੰਘ ਹੋਰ ਦਿਖਾਉਣੇ ਚਾਹੀਦੇ ਸੀ ਜਾਂ ਹੋਰ ਦਿਖਾਉਂਦੇ। ਇੱਕ ਤਾਂ ਇਹ ਮੁਹੱਬਤ ਵਾਲੀ ਗੱਲ ਹੁੰਦੀ ਆ ਹਨਾ, ਜਿਵੇਂ ਜਿਹੜੀ ਚੀਜ਼ ਸਾਨੂੰ ਸਵਾਦ ਨਹੀਂ ਲੱਗੇ ਅਸੀਂ ਕਹੀਏ ਵੀ ਇੱਕ ਪਲੇਟ ਹੋਰ ਪਾ ਦੇ ਹਨਾ, ਉਹ ਚੀਜ਼ ਵੀ ਹੁੰਦੀ ਹੈ। ਦੂਸਰੀ ਗੱਲ ਇਹ ਆ ਕਿ 18ਵੀਂ ਸਦੀ ਦੇ ਜਿਹੜੇ ਸਾਡੇ ਯੋਧੇ ਆ ਉਹ ਸਾਡੀ ਸਿਖਰ ਆ ਹਨਾ। ਜੇ ਅਸੀਂ ਉਹਨੂੰ ਅੱਧੇ ਅਧੂਰੇ ਤਰੀਕੇ ਨਾਲ, ਸਪੈਸ਼ਲੀ ਅਸੀਂ ਖੁਦ ਜਿਹੜੇ ਆਪ ਅਸੀਂ ਸਿੰਘ ਹੈਗੇ ਆ, ਸ਼ਰਨਵੀਰਾ ਹੋ ਗਿਆ, ਮੈਂ ਹੋ ਗਿਆ ਹਨਾ, ਅਸੀਂ ਮੈਂ ਤਾਂ ਕੀ ਇੰਡਸਟਰੀ 'ਚ ਕੋਈ ਵੀ ਕਿਸੇ ਨੇ ਅੱਜ ਤੱਕ ਸ਼ਾਇਦ ਹੱਥ ਤਾਂ ਹੀ ਨਹੀਂ ਪਾਇਆ ਕਿਉਂਕਿ ਉਹਨੂੰ ਕੋਈ ਚੀਜ਼ ਨੂੰ ਕੱਚੇ ਭੁੰਨੇ ਤਰੀਕੇ ਨਾਲ ਹੱਥ ਪਾ ਹੀ ਨਹੀਂ ਸਕਦਾ। ਜੇ ਅਸੀਂ 2025 ਚ ਸਬਜੈਕਟ ਅਨਾਉਂਸ ਕਰਨਾ ਹੋਵੇ ਨਾ ਤੇ ਉਹਦੀ ਤਿਆਰੀ ਸਾਨੂੰ ਅੱਜ ਸ਼ੁਰੂ ਕਰਨੀ ਪੈਣੀ ਆ। ਸਾਨੂੰ ਬੰਦੇ ਡੈਡੀਕੇਟਡ ਚਾਹੀਦੇ ਨੇ ਜਿਹੜੇ 2-3 ਸਾਲ ਇਸੇ ਕੰਮ ਤੇ ਨੇ। ਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਤਾਂ ਸਬਜੈਕਟ ਹੀ ਐਡਾ ਵੱਡਾ, ਬਿਲਕੁਲ ਬਈ ਉਹ ਸਬਜੈਕਟ ਬਣਾਉਣ ਨੂੰ ਜਿੱਦਾਂ ਸਿੱਖ ਰਾਜ ਬਣਿਆ ਸੀ ਨਾ, ਉਹ ਸਬਜੈਕਟ ਵੀ ਇਦਾਂ ਹੀ ਬਣਨਾ। ਜਿੱਦਾਂ ਮਹਾਰਾਜ ਨੇ ਸਾਰੀਆਂ ਮਿਸਲਾਂ ਇਕੱਠੀਆਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਤੇ ਫੇਰ ਇੱਕ ਸਿੱਖ ਰਾਜ ਬਣਿਆ ਨਾ, ਏਦਾਂ ਹੀ ਪੰਜਾਬ ਦੇ ਸਾਰੇ ਪ੍ਰੋਡਕਸ਼ਨ ਹਾਊਸ ਇਕੱਠੇ ਹੋਣਗੇ ਨਾ, ਫਿਰ ਇੱਕ ਪਾਏਦਾਰ ਫਿਲਮ ਬਣਨੀ ਆ। ਬਣਾਉਣ ਨੂੰ ਕੋਈ ਵੀ ਬਣਾ ਸਕਦਾ, ਪਰ ਜੇ ਇੱਕ ਪਾਏਦਾਰ ਹਾਲੀਵੁੱਡ ਲੈਵਲ ਦੀ ਫਿਲਮ ਆਪਾਂ ਕਹੀਏ ਨਾ, ਹਾਲੀਵੁੱਡ ਵੀ ਕੀ ਮਤਲਬ, ਅਸੀਂ ਤਾਂ ਫਿਰ ਉਦੋਂ ਗਾਂ ਦੀ ਬਣਾਵਾਂਗੇ ਨਾ। ਤੇ ਪਰ ਜੇ ਉਹ ਫਿਲਮ ਜੇ ਕੋਈ ਬਣਾਉਣੀ ਆ ਤੇ ਪੰਜਾਬ ਦੇ ਸਾਰੇ ਪ੍ਰੋਡਕਸ਼ਨ ਹਾਊਸਸ ਨੂੰ, ਸਾਰੇ ਜਥੇਦਾਰ ਆ ਜਿੰਨੇ ਸਾਡੇ ਜਥੇਦਾਰ ਆ ਨਾ, ਸਾਰੀਆਂ ਮਿਸਲਾਂ ਇਕੱਠੀਆਂ ਹੋ ਗਈਆਂ। ਮਿਸਲਾਂ ਇਹ ਐਮੀ ਵਿਰਕ ਭਾਜੀ ਹੋ ਗਏ, ਅਮਰਿੰਦਰ ਗਿੱਲ ਭਾਜੀ ਹੋ ਗਏ, ਗਿੱਪੀ ਗਰੇਵਾਲ ਭਾਜੀ ਹੋ ਗਏ, ਜਿੰਨੇ ਜਥੇਦਾਰ ਆ ਹਨਾ, ਸਰਤਾਜ ਭਾਜੀ ਹੋ ਗਏ, ਦਿਲਜੀਤ ਵੀਰਾ ਹੋ ਗਿਆ, ਇਹਨਾਂ ਸਾਰੀਆਂ ਮਿਸਲਾਂ ਨੂੰ ਇਕੱਠੇ ਹੋਣਾ ਪੈਣਾ ਫਿਰ ਕਿਤੇ ਇਹ ਸਬਜੈਕਟ ਬਣਨਾ। ਉਹ ਸਿਨੇਮੇ ਵਾਲੀਆਂ ਜਿਹੜੀਆਂ ਮਿਸਲਾਂ ਇਕੱਠੀਆਂ ਹੋਣ ਤਾਂ ਫਿਰ ਗੱਲ ਜਿਹੜੀ ਹੈ ਉਦੋਂ ਬਿਨਾਂ ਨਹੀਂ ਸਬਜੈਕਟ ਬਣਨਾ। ਕਿਤੇ ਇਹ ਵੀ ਨਾਲ ਮਿਲਦਾ ਹਰਨਵੀਰ ਸਿੰਘ, ਇਹ ਵੀ ਗੱਲ ਰਹਿੰਦੀ ਆ ਵੀ ਜਿੱਦਾਂ ਇਹ ਵੀ ਫਿਕਰ ਵੀ ਰਹਿੰਦਾ ਵੀ ਜੇ ਕੋਈ ਹੋਰ ਹੱਥ ਪਾਉਂਦਾ ਤੇ ਪਤਾ ਨਹੀਂ ਉਹਨੇ ਕੀ ਦਿਖਾਉਣਾ। ਬਿਲਕੁਲ ਇਹ ਇਸ ਚੀਜ਼ ਦਾ ਵੀ ਡਰ ਜਿਹੜਾ ਉਹ ਰਹਿੰਦਾ। ਜੇ ਹੁਣ ਜੇ ਇਹ ਸਕਸੈਸ ਹੋਈ, ਸਫਲ ਹੋਈ ਆ, ਤੇ ਇਸ ਤੋਂ ਬਾਅਦ ਕਈਆਂ ਨੇ ਹੋਰ ਇਦਾਂ ਵੀ ਕੱਚ ਘੜਤ ਕੋਸ਼ਿਸ਼ ਵੀ ਕਰਨੀ ਆ। ਸੋ ਉਹਦੇ ਤੇ ਵੀ ਲਗਾਮ ਰੱਖ ਕੇ ਵੀ ਰੱਖਣੀ ਵੀ ਪੈਣੀ ਵੀ ਭਾਈ ਜੇ ਦਿਖਾਉਣਾ ਤਾਂ ਫਿਰ ਚੱਜ ਨਾਲ ਹੀ ਦਿਖਾਇਆ ਜਾਵੇ। ਬਿਲਕੁਲ ਇਹੀ ਚੀਜ਼ ਹੈ ਜੀ। ਮਤਲਬ ਸਾਡੇ ਆਪਣੇ ਤਾਂ ਸਾਰਿਆਂ ਦੇ ਮਨਾਂ 'ਚ ਇਸ ਚੀਜ਼ ਦੀ ਰਿਸਪੈਕਟ ਕਹਿ ਲਓ, ਇਸ ਚੀਜ਼ ਦਾ ਚਾਅ ਕਹਿ ਲਓ ਹਨਾ, ਵੀ ਬਾਬਾ ਹਰੀ ਸਿੰਘ ਨਲੂਆ, ਹੁਣ ਅਕਾਲੀ ਫੂਲਾ ਸਿੰਘ, ਉਹ ਦੁਨੀਆ ਦੇ ਵੱਡੇ ਜਰਨੈਲ ਆ। ਜੀ ਬਿਲਕੁਲ ਹਨਾ। ਮਹਾਰਾਜਾ ਰਣਜੀਤ ਸਿੰਘ ਕੋ ਜਰਨਲ ਅਲਾਰਡ ਜਾਂ ਵੈਂਤੂਰਾ, ਜਿਹੜੇ ਨੈਪੋਲੀਅਨ ਦੇ ਜਰਨਲ ਜਦੋਂ ਨੌਕਰੀ ਕਰਨ ਆਉਂਦੇ ਆ, ਤੇ ਉਹ ਸਿਨੇਮੇ ਤੇ ਵੀ ਇਹ ਚੀਜ਼ ਟਰਾਂਸਲੇਟ ਹੋਣੀ ਚਾਹੀਦੀ ਹੈ ਹਨਾ, ਇਹ ਚੀਜ਼ ਟਰਾਂਸਲੇਟ ਹੋਣੀ ਚਾਹੀਦੀ ਆ। ਤੇ ਇਹ ਤਾਂ ਹੀ ਹੋ ਸਕਦੀ ਆ ਵੀ ਅਸੀਂ ਉਸੇ ਚੀਜ਼ ਲਈ ਰੁਕ ਰਹੇ ਆ ਨਾ, ਵੀ ਸਾਡੇ ਕੋਲ ਫੰਡਸ ਵੀ ਨਹੀਂ ਸਭ ਕੁਝ ਹੀ ਚਾਹੀਦਾ ਹੈ, ਉਦਾਂ ਦੇ ਸਾਨੂੰ ਚਾਹੀਦੇ ਆ ਵੀ ਅਸੀਂ ਇੱਕ ਵੀ ਪ੍ਰੈਜ਼ੈਂਟ ਕਰ ਸਕੀਏ, ਵਰਲਡ ਸਿਨੇਮਾ ਅਸੀਂ ਬਣਾ ਸਕੀਏ। ਸੋ ਬਹੁਤ ਸ਼ੁਕਰੀਆ ਹਰਨਵੀਰ ਸਿੰਘ ਜੀ, ਬਹੁਤ ਧੰਨਵਾਦ, ਤੁਸੀਂ ਗੱਲਾਂ ਬਾਤਾਂ ਕੀਤੀਆਂ। ਜਾਂਦੇ ਕੋਈ ਸਰੋਤਿਆਂ ਦਰਸ਼ਕਾਂ ਨੂੰ ਕੁਝ ਕਹਿਣਾ ਆ, ਚਾਹੇ ਇਸ ਮੂਵੀ ਦੇ ਬਾਰੇ ਜਾਂ ਉਦਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਮਸਤਾਨੇ ਟਾਈਟਲ ਸਾਰੇ ਜਣੇ ਪੁੱਛਦੇ ਸੀਗੇ ਵੀ ਮਸਤਾਨੇ ਟਾਈਟਲ ਕਿਉਂ ਰੱਖਿਆ ਜੀ, ਤੇ ਇਹ ਸ਼ਰਨਵੀਰ ਨੇ ਸਟੋਰੀ ਲਿਖੀ ਆ, ਉਹਨੇ ਇਹ ਟਾਈਟਲ ਰੱਖਿਆ, ਉਹਨਾਂ ਦੀ ਹੋਈ ਇਹ ਬ੍ਰੇਨ ਚਾਈਲਡ ਹੈਗਾ ਆ। ਇੱਕ ਪੱਖ ਨੂੰ ਮੀਡੀਆ ਦੇ ਵਿੱਚ ਮੈਂ ਜਿੰਨੀਆਂ ਇੰਟਰਵਿਊਜ਼ ਦੇਖੀਆਂ ਜਿਹੜਾ ਨਹੀਂ ਸ਼ੋਅ ਹੋਇਆ ਉਹ ਇਹ ਆ ਵੀ ਮਸਤਾਨੇ ਟਾਈਟਲ ਕਿਉਂ ਰੱਖਿਆ ਜੀ। ਇਹ ਮਸਤਾਨੇ ਸਿਰਫ ਉਹ ਮਸਤਾਨੇ ਨਹੀਂ ਹੈਗੇ, ਮਸਤੀ ਮਜ਼ਾਕ ਕਰਨ ਵਾਲੇ ਮਸਤਾਨੇ ਨਹੀਂ ਹੈਗੇ। ਨਿਹੰਗ ਸਿੰਘਾਂ ਦਾ ਇੱਕ ਬੋਲਾ ਹੁੰਦਾ, ਖਾਲਸੇ ਦਾ ਚੜ੍ਹਦੀ ਕਲਾ ਵਾਲਾ ਜਿਹੜਾ ਬੋਲਾ, ਜਦੋਂ ਆਪਣੇ ਲੰਗਰ ਵੀ ਮੁੱਕ ਜਾਵੇ, ਆਪਾਂ ਇਹ ਨਹੀਂ ਕਹਿੰਦੇ ਵੀ ਲੰਗਰ ਮਸਤਾਨਾ ਹੋ ਗਿਆ, ਆਪਾਂ ਇਹ ਨਹੀਂ ਕਹਿੰਦੇ ਵੀ ਖਤਮ ਹੋ ਗਿਆ। ਹੁਣ ਮਸਤਾਨੇ ਹੋਣ ਦੇ ਪਿੱਛੇ ਫਿਲਾਸਫੀ ਕੀ ਹੁੰਦੀ ਆ? ਉਹ ਇਹ ਨਹੀਂ ਹੈਗਾ ਵੀ ਉਹ ਲੰਗਰ ਸਾਰਿਆਂ ਨੂੰ ਪੂਰਾ ਆ ਗਿਆ, ਪਰ ਜਿੰਨੀ ਉਸ ਰਸਦ ਦੀ ਵਾਹ ਸੀ, ਜਿੰਨੀ ਉਹਦੀ ਯਥਾ ਸ਼ਕਤ ਸੀ, ਉਹਨਾਂ ਉਹ ਨਿਭ ਗਿਆ। ਤਾਂ ਅਸੀਂ ਉਹਨੂੰ ਐ ਨਹੀਂ ਕਹਿ ਸਕਦੇ ਵੀ ਉਹ ਖਤਮ ਹੋ ਗਿਆ, ਅਸੀਂ ਕਹਿੰਦੇ ਵੀ ਉਹ ਮਸਤਾਨਾ ਹੋ ਗਿਆ। ਬਿਲਕੁਲ ਸਾਡੀ ਜਿਹੜੀ ਫਿਲਮ ਦੇ ਕਰੈਕਟਰ ਵੀ ਨੇ, ਉਹ ਇਹ ਨਹੀਂ ਹੈਗਾ ਵੀ ਉਹ ਨਿਭ ਗਏ, ਪੂਰੇ ਹੋ ਗਏ ਹਨਾ, ਵੀ ਜਾਂ ਮਰ ਕੇ ਖਤਮ ਹੋ ਗਏ। ਸਮਾਂ ਇਹ ਆ ਵੀ ਉਹ ਨਿਭ ਗਏ, ਜਿੰਨੀ ਉਹਨਾਂ ਦੀ ਵਾਹ ਸੀ ਉਹ ਲਾ ਗਏ ਹਨਾ। ਤੇ ਇਹ ਫਿਲਮ ਦੇ ਕਰੂ ਵਾਸਤੇ ਵੀ ਗੱਲ ਆ, ਸੱਚ ਆ ਵੀ ਠੀਕ ਆ, ਵੀ ਅਸੀਂ ਵੀ ਸਾਡੀ ਇੰਨੀ ਯਥਾ ਸ਼ਕਤ ਸੀਗੀ, ਰਿਸੋਰਸਿਸ ਦੇ ਹਿਸਾਬ ਨਾਲ, ਮੌਕੇ ਦੇ ਹਿਸਾਬ ਨਾਲ, ਸਾਡੀ ਆਪਣੀ ਸੋਚ ਦੇ ਹਿਸਾਬ ਨਾਲ, ਇਹ ਨਹੀਂ ਵੀ ਅਸੀਂ ਕੋਈ ਬਹੁਤ ਜ਼ਿਆਦਾ ਗਾਂਹ ਕਰ ਗਏ ਆ। ਆਫ ਕੋਰਸ ਮੀਲ ਪੱਥਰ ਆ ਇੱਕ, ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਆ, ਅੱਗੇ ਤੋਂ ਇਹ ਤੋਂ ਉੱਤੇ ਹੀ ਜਾਵਾਂਗੇ। ਪਰ ਸਾਡੀ ਮਸਤਾਨਿਆਂ ਦੀ ਇਹ ਜਿਹੜੀ ਕੋਸ਼ਿਸ਼ ਹੈ, ਇਹਨੂੰ ਤੁਸੀਂ ਹਨਾ ਪਿਆਰ ਦਿੱਤਾ, ਸਾਨੂੰ ਥਾਪੜਾ ਦਿੱਤਾ ਹਨਾ, ਸਾਡੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕੀਤਾ, ਉਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ। ਚਲੋ ਬਹੁਤ ਸ਼ੁਕਰੀਆ ਹਰਨਵੀਰ ਸਿੰਘ ਜੀ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ।